ਸਾਡੀ ਗੱਲ ਚੱਲ ਰਹੀ ਹੈ ਪੰਜਾਬੀ ਬੈਠਕ ਕੋਕ ਪਾਕਿਸਤਾਨ ਕੋਕ ਵੱਲੋਂ ਜਿਹੜੀ ਐਸਐਸਸੀ ਜਾਰੀ ਹੋਈ ਤੇ ਇਹ ਦੱਸੋ ਕਿ ਤਾਲੀਮ ਦਾ ਜਿਹੜਾ ਤੁਸੀਂ ਆਪਣਾ ਸਿਲਸਿਲਾ ਬਿਆਨ ਕੀਤਾ ਹੈ ਐਮਫਿਲ ਤੱਕ ਤੋਂ ਤੁਸੀਂ ਮੁਕੰਮਲ ਕਰ ਲਿਆ, ਹੁਣ PhD ਦਾ ਅੱਗੇ ਸਿਲਸਿਲਾ ਜਾਰੀ ਹੈ ਤੇ ਐਮਫਿਲ ਦਾ ਜਿਹੜਾ ਤੁਸੀਂ ਕੰਮ ਕੀਤਾ ਸੀ, ਜਿਹੜਾ ਤੁਹਾਡਾ ਪਰਚੋਲ ਸੀ, ਉਹ किस हवाले नाल सी? एमफिल का काम मेरा पाकिस्तानी ज़बानों में हमद नगारी की रवायत, क्योंकि मैं किया है अपना अलावा को अपनी यूनिवर्सिटी शोभा पाकिस्तानी ज़बानें व अदब तो अच्छा ਉਹਦੇ ਵਿੱਚ ਆਪਸ਼ਨ ਹੁੰਦਾ ਹੈ ਕਿ ਤੁਸੀਂ ਆਪਣਾ ਮਕਾਲਾ ਉਰਦੂ 'ਚ ਵੀ ਲਿਖ ਸਕਦੇ ਹੋ ਔਰ ਪੰਜਾਬੀ ਵਿੱਚ ਵੀ, ਯਾਨੀ ਕਿ ਜਾਂ ਆਪਣੀ ਜ਼ਬਾਨ ਵਿੱਚ, ਮਸਲਨ ਪਸ਼ਤੂ ਵਾਲੇ ਪਸ਼ਤੂ 'ਚ ਲਿਖ ਸਕਦੇ ਨੇ, ਜਿਨ੍ਹਾਂ ਨੇ ਸਿੰਧੀ ਵਿੱਚ ਐਮਏ ਕੀਤਾ ਹੁੰਦਾ ਉਹ ਸਿੰਧੀ 'ਚ ਲਿਖ ਸਕਦੇ ਨੇ। ਤੇ ਜਦੋਂ ਸਬਜੈਕਟ ਚੁਣਨ ਦਾ ਮੌਕਾ ਆਇਆ ਮੌਜੂ ਕਿ ਮੁਕਾਲੇ ਦਾ ਕੀ ਹੋਣਾ ਚਾਹੀਦਾ, ਮੈਂ ਤਾਂ ਬੁਨਿਆਦੀ ਤੌਰ 'ਤੇ ਕੰਮ ਕੀਤਾ ਸੀ ਕਿ ਪੰਜਾਬੀ ਅਦਬ ਵਿੱਚ ਹਮਦ ਨਗਾਰੀ ਦੀ ਰਿਵਾਇਤ। ਅੱਛਾ। ਲੇਕਿਨ ਉਹ ਪਤਾ ਲੱਗਾ ਜੀ ਅब्बास नदवी ਸਾਹਿਬ ਲਾਹੌਰ ਦੇ ਨੇ, ਮਰਹੂਮ ਫੌਤ ਹੋ ਚੁੱਕੇ ਨੇ, ਰੇਡੀਓ TV ਦੇ ਚੰਗੇ ਬੜਾ ਨਾਮ ਸੀ ਉਹਨਾਂ ਨੇ ਕਰ ਲਿਆ ਹੈ, ਤੁਸੀਂ ਹੋਰ ਕੋਈ ਰੱਖੋ। ਤੇ ਸ਼ੋਭੇ ਨੇ ਤਜਵੀਜ਼ ਦਿੱਤੀ ਕਿ ਤੁਸੀਂ ਇੱਕ ਜ਼ਬਾਨ ਹੋਰ ਨਾਲ ਲਾ ਲਓ ਕਿ ਪੰਜਾਬੀ ਤੇ ਉਰਦੂ ਜਾਂ ਪੰਜਾਬੀ ਤੇ ਨਾਲ ਸਿੰਧੀ ਸਰਾਇਕੀ ਬਲੋਚੀ ਇਹ ਜੀ। ਫਿਰ ਉਹ ਗੱਲ ਜੀ ਕਿ ਮੈਂ ਆਖਿਆ ਜੀ ਮੈਂ ਸਾਰੀਆਂ ਜ਼ਬਾਨਾਂ ਲਾਵਾਂਗਾ। ਇਸ ਮਕਾਲੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੋਲੀਆਂ ਜਾਣ ਵਾਲੀਆਂ 17 ਜ਼ਬਾਨਾਂ ਦੀ ਹਮਦ ਨਗਾਰੀ ਦੀ ਗੱਲ ਕੀਤੀ ਗਈ ਹੈ। ਅੱਛਾ। ਕਲਾਸ਼ਾ ਜ਼ਬਾਨ ਕੋਈ ਤਕਾਬਲੀ ਮੁਤਾਲਿਆ ਨਹੀਂ, ਇਹਦੇ ਵਿੱਚ ਰਵਾਇਤ ਦੀ ਗੱਲ ਕੀਤੀ ਗਈ ਹੈ। ਮਸਲਨ ਜਦੋਂ ਮੈਂ ਪੋਰਸ਼ਨ ਸ਼ੁਰੂ ਕੀਤਾ ਸਿੰਧੀ ਦਾ, ਅੱਛਾ ਜੀ, ਕਦੋਂ ਇਹਦੇ ਵਿੱਚ ਹਮਦ ਨਗਾਰੀ ਸ਼ੁਰੂ ਹੋਈ, ਪਹਿਲੇ ਹਮਦ ਨਗਾਰ ਔਰ ਦੋ ਚਾਰ ਜਿਹੜੇ ਨੇ ਵੱਡੇ ਵੱਡੇ ਸ਼ਾਇਰ ਜਿਨ੍ਹਾਂ ਨੇ ਹਮਦ ਲਿਖੀ, ਉਸ ਤੋਂ ਬਾਅਦ ਜਿਨ੍ਹਾਂ ਨੇ ਹਮਦ ਦੀਆਂ ਕਿਤਾਬਾਂ ਲਿਖੀਆਂ। ਇਸੇ ਤਰ੍ਹਾਂ ਹੀ ਪੰਜਾਬੀ ਦੀ ਗੱਲ ਕੀਤੀ, ਫਿਰ ਆਖਰ ਤੇ ਜਿਨ੍ਹਾਂ ਨੇ ਕਿਤਾਬਾਂ ਅਲੱਗਾ ਤੋਂ ਹਮਦ ਦੀਆਂ ਕਿਤਾਬਾਂ ਲਿਖੀਆਂ ਉਹਨਾਂ ਦੀ ਗੱਲ ਕਰਕੇ ਸਪੇਰ ਦਿੱਤਾ ਗਿਆ, ਕਿਉਂਕਿ ਬਹੁਤ ਵਧੀਆ ਇੰਨੀਆਂ ਜ਼ਿਆਦਾ ਜ਼ਬਾਨਾਂ ਸਨ, ਇਸ ਲਈ ਬੜਾ ਮੁਖਤਸਰ ਜਿਹਾ ਰੱਖਿਆ ਗਿਆ। ਮਗਰ ਤਜ਼ਕਰਾ ਤੇ ਆ ਗਿਆ ਨਾ ਜੀ ਸਾਰਾ। ਜੀ ਇੱਕ ਅਸਲ ਗੱਲ ਹੈ ਕਿ ਉਹਨਾਂ ਦਾ ਇੱਕ ਤਜ਼ਕਰਾ ਚਾਹੀਦਾ ਸੀ, ਔਰ ਸਰਚ ਵਰਕ ਦਾ ਮਕਸਦ ਵੀ ਹੈ ਇਹ ਕਿ ਉਹ ਸਾਰਾ ਕੰਮ ਇੱਕੋ ਵਾਰੀ ਤਾਂ ਨਹੀਂ ਹੋ ਜਾਂਦਾ, ਲੇਕਿਨ ਤੁਸੀਂ ਉਹਦਾ ਤਜ਼ਕਰਾ ਕਰਤਾ। ਉਹ ਪਹਿਲੀ ਕਿਤਾਬ ਹੈ ਜਿਹਦੇ ਵਿੱਚ ਅਰਬੀ ਹਵਾਲੇ ਦੇ ਨਾਲ ਸਾਰੀਆਂ ਜ਼ਬਾਨਾਂ ਦਾ ਜ਼ਿਕਰ ਮੌਜੂਦ ਹੈ। ਇਹਦੇ 'ਚ 15 ਜ਼ਬਾਨਾਂ ਦਾ ਅਸਲ ਮਤਨ ਵੀ ਮੈਂ ਸ਼ਾਮਲ ਕੀਤਾ। ਬਹੁਤ ਵਧੀਆ ਜੀ। ਤੇ ਇਹ ਦੱਸੋ ਕਿ ਅੱਗੋਂ PhD ਦਾ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹਦੇ ਉੱਤੇ ਕੰਮ ਕਰ ਰਹੇ ਹੋ? ਮੇਰਾ PhD ਦਾ 2015 ਦਾ ਕੰਮ ਸ਼ੁਰੂ ਹੈ। ਪੰਜਾਬੀ ਕਿੱਸਾ ਸੋਨੀ ਮਹੀਵਾਲ ਇਹਦੀ ਰਵਾਇਤ ਮੇਰਾ ਮੌਜੂ ਹੈ, ਔਰ ਇਹ ਓਪਨ ਤੋਂ ਹੀ ਕਰ ਰਹੇ ਹੋ? ਅਲਾਮਾ ਕੋਲ ਓਪਨ ਯੂਨੀਵਰਸਿਟੀ ਤੋਂ ਹੀ ਕਰ ਰਿਹਾ। ਇਹ ਮਕਾਲਾ ਮੈਂ ਅਲਬત્ਤਾ ਉਰਦੂ ਵਿੱਚ ਪੰਜਾਬੀ ਵਿੱਚ ਲਿਖਿਆ, ਔਰ ਇਹਦੇ ਵਿੱਚ 160 ਦੇ ਕਰੀਬ ਉਰਦੂ ਔਰ ਪੰਜਾਬੀ ਕਿੱਸਾ ਸੋਨੀ ਮਹੀਵਾਲ ਲਿਖਣ ਵਾਲੇ ਸ਼ਾਇਰਾਂ ਦਾ ਜ਼ਿਕਰ ਮੌਜੂਦ ਹੈ। ਸੋਨੀ ਮਹੀਵਾਲ ਦੇ ਕੋਈ 2 ਦਰਜਨ ਦੇ ਕਰੀਬ ਕਿਰਦਾਰ ਜਿਹੜੇ ਨੇ ਉਹਨਾਂ ਦੀ ਗੱਲਬਾਤ ਕੀਤੀ ਗਈ ਹੈ ਜੀ, ਕਹਾਣੀ ਦੀ ਗੱਲਬਾਤ ਕੀਤੀ ਗਈ ਹੈ, ਔਰ ਇਹ ਰਵਾਇਤ ਦਾ ਮੌਜ਼ੂਆਤ ਵੀ ਡਿਸਕਸ ਕੀਤੀ। ਇਹ ਦੱਸੋ ਕਿ ਜਿਹੜੇ ਸੋਨੀ ਮਹੀਵਾਲ ਦੇ ਉੱਤੇ ਰਿਸਰਚ ਕੀਤੀ ਹੈ, ਕੰਮ ਕੀਤਾ ਹੈ, ਜਿੰਨੀ ਖੋਜ ਹੈ, ਇਹਦਾ ਮੁੱਢ ਕਿੱਥੋਂ ਬੱਝਾ? ਬੁਨਿਆਦੀ ਤੌਰ ਤੇ ਪੀਰ ਹਾਸ਼ਮ ਸ਼ਾਹ, ਸੈयद ਹਾਸ਼ਮ ਸ਼ਾਹ ਥਰਪਾਲਵੀ ਇਹਨਾਂ ਦੀ ਸਭ ਤੋਂ ਪਹਿਲੀ ਮੁਕੰਮਲ ਲਿਖੀ ਹੋਈ ਸੋਨੀ ਮੌਜੂਦ ਹੈ। ਇਸ ਤੋਂ ਪਹਿਲੇ 4 ਬੰਦੇ ਦੀਆਂ ਸੀਹਰਫੀਆਂ ਲਿਖੀਆਂ ਦੀ ਦੱਸ ਦਿੰਦੀ ਹੈ, ਲੇਕਿਨ ਕਨਫਰਮ ਨਹੀਂ ਹੁੰਦਾ ਕਿ ਉਹ ਇਸ ਤੋਂ ਪਹਿਲੇ ਦੇ ਨੇ, ਕਿਉਂਕਿ ਤਾਰੀਖਾਂ ਔਰ ਤਜ਼ਕਰੇ ਖਾਮੋਸ਼ ਨੇ ਕਿ ਉਹ ਕਦੋਂ ਹੋਏ ਤੇ ਕਦੋਂ ਫੌਤ ਹੋਏ। ਅਲਬੱਤਾ ਇੰਡੀਆ ਦੇ ਵਿੱਚ ਇਸ ਹਵਾਲੇ ਨਾਲ ਜਿਹੜਾ ਕੰਮ ਹੋਇਆ ਉਹਨਾਂ ਨੇ ਉਹਨਾਂ ਦਾ ਨਾਲ ਜ਼ਿਕਰ ਪਹਿਲੇ ਕੀਤਾ, ਔਰ ਨਾਲ ਇਤਰਾਫ ਕੀਤਾ ਕਿ ਇਹਨਾਂ ਦੇ ਬਾਰੇ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਹਾਸ਼ਮ ਸ਼ਾਹ ਤੋਂ ਪਹਿਲੇ ਹੋਏ। ਉੱਥੋਂ ਸ਼ੁਰੂ ਕਰਕੇ ਤੇ ਇਹਦੇ 'ਚ ਮੇਰੀ ਆਪਣੀ ਮਹੀਵਾਲ ਦੀ ਵਾਰ ਦਾ ਜ਼ਿਕਰ ਵੀ ਮੌਜੂਦ ਜੋ ਤੁਸੀਂ ਖੁਦ ਵੀ ਲਿਖਿਆ ਹੈ। ਹਾਂਜੀ, ਬਹੁਤ ਵਧੀਆ ਜੀ। ਕਿ ਔਰ ਵੈਸੇ ਮੈਂ ਤੁਹਾਡੇ ਨਾਲ ਤਜ਼ਕਰਾ ਕਰਾਂਗਾ ਕਿ ਇਹ ਰਵਾਇਤ ਰਹੀ ਹੈ ਕਿ ਪੰਜਾਬੀ ਜ਼ੁਬਾਨ ਵਿੱਚ ਜਿਹੜਾ ਸ਼ੇਰੀ ਅਦਬ ਹੈ ਹਮੇਸ਼ਾ ਤੋਂ ਹੀ ਸ਼ੇਰੀ ਰਵਾਇਤ ਮਜ਼ਬੂਤ ਰਹੀ ਔਰ ਹੁਣ ਵੀ ਬੜੀ ਮਜ਼ਬੂਤ ਹੈ। ਨਸਰੀ ਕੰਮ ਹੋ ਰਿਹਾ ਹੈ, ਬਟ ਸ਼ੇਰੀ ਜਿਹੜਾ ਮਜ਼ਾਜ ਹੈ ਪੰਜਾਬ ਆਉਂਦੇ ਨੇ ਉਹ ਇਲਮੀ ਅਦਬ ਉੱਚਾ ਹੁੰਦਾ ਜਿਹਦੇ ਵਿੱਚ ਜਿਹਦਾ ਸ਼ੇਰੀ ਸਰਮਾਇਆ ਉੱਚਾ ਹੋਇਆ। ਅਰਬ ਵੀ ਆਪਣੇ ਉੱਤੇ ਜਿਹੜਾ ਮਾਣ ਕਰਦੇ ਸਨ ਉਹ ਆਪਣੇ ਸ਼ੇਰੀ ਸਰਮਾਇਤ ਕਰਦੇ ਸਨ, ਤੇ ਪੰਜਾਬੀ ਸ਼ੇਰੀ ਰਵਾਇਤ ਬੜੀ ਮਜ਼ਬੂਤ। ਤੁਸੀਂ ਸਰਚ ਕਰ ਰਹੇ ਨਾਲ ਆਪਣਾ ਤੁਹਾਨੂੰ ਸ਼ਾਮਿਲ ਕੀਤਾ, ਔਰ ਇਹ ਮੈਂ ਪੁਰਾਣੀਆਂ ਕਿਤਾਬਾਂ ਕਈ ਦੇਖੀਆਂ ਨੇ ਕਿ ਕੋਈ ਸੂਫੀ ਸਨ ਉਹਨਾਂ
पाकिस्तान मन के करीब मेरे अपने जद्दे अमजद हकीम हाजी मोहम्मद भट्टी रहमतुल्लाह अलैह उन्होंने जिस यूसुफ जुलैखा हाजी छपान गए तो जोड़ा छापन वाला सी ना उत्थे छापाखाने दे विच वज़ीराबाद जिन्ना खताती की जिन्ना उसकी किताबत की उन्होंने भी वो आखिर ते शायरी कुछ लिख दिता और इतना अच्छा वो शायरी उन्होंने जिससे पढ़ो तो महसूस होता है कि ये एक मिजाज है पंजाबी का और पंजाबी का फिर कल्चर इस हवाले नाल बहुत रिच बिल्कुल ते तुसी शामिल कीता तुसी उस चौंके वसेट दे नुमाइंदा हो पंजाब और पंजाबी दे उस रेतल बेतल दे तर्जमान हो तो साडा फखर हो तुसी ते ये हुण काम किदों ताईं मुकम्मल हो जाएगा? मेरा पीएचडी का मकाला जमा हो चुका है। अच्छा जी 5-6 महीने पहले पता लगा है कि वो जा चुके हैं अपना असेसमेंट हासिल जी बाहर के मुल्क ही भेज देने आमतौर पर इंडिया या बरतानिया वो तो नहीं पता अलबत्ता तोखो की जा सकती है कि 3-4 महीने वाइवा हो के अगे गल कर पाएगी बहुत मेरे लोग काम मुकम्मल है यूनिवर्सिटी तुसां अपनी तहकीक और जी खोज की है बड़ी सलाहनयोग है तो हुण सानूं दसो कि जिहड़ा पंजाबी लई जिहड़ा तुहाडा होर काम है शायरी की शक्ल नज़म की शक्ल ते नसर के हवाले नाल अपना पीएचडी की थीसिस तो अलावा होर केड़ा तुहां काम कीता है? मेरी पहली किताब 2001 छपी सी एक कनमुल्ला शायर वास्ते पटियालवी उस तो बाद एक मां बोली दे वारिस मेरे आर्टिकल्स मज़ामीन का मजमूआ सी जिहड़ा मुख्तलिफ जगह पर छपते रहे। तीसरी किताब मेरी जी है एक नवेकला सूफी शायर शाहदीन सरवरी कादरी जिहदे उन्होंने दबाचियां की बुनियाद पर जिहड़े उन्होंने बहुत सारे तर्जमे किए अरबी और फारसी शुरा की बड़े बड़े वड्डे नाम ने जिन्होंने चो हज़रत अबू बकर सिद्दीक की दुआ का भी जिक्र है और हज़रत अली दीवान का भी तर्जमाना किया है। उन्होंने जो दिबाचे सन वो उन्होंने अपनी शायरी सी उन्होंने तनाजर देखने की कोशिश की है कि वो कितनी वड्डियां उन्होंने गल्लां कीतियां और बिलाशुबा वो जिन्ने अच्छे मुतरजम सन उन्ने ही अच्छे शायर भी सन। उस तो बाद चौथे नंबर पर चौधरी नवाबुद्दीन शख्सियत और फन ये मैं आर्टिकल मेरा जो 71 सफ़े का तकरीबन वो उर्दू जी लेकिन जो पंजाबी मैं नमूने पेश किए हैं उन्होंने उर्दू तर्जमा भी शामिल है। ये किताब सी 320 सफ़े की किताब है ये उन्होंने सारिया किताबों का जो मवाद मैं दस्तयाब हो सके वो जमा कर दिता है। उस तो बाद मेरी जो मैं सिलेक्ट होया 2012 एज ए लैक्चरर मलकवाल तो उत्थे मैं किताब जी लिखी मां मलकवाल दे हीरे ये पंजाबी लिखी और ये उस इलाके के तकरीबन 20 शायरों का जिक्र किया गया और उन्होंने जो ज़्यादातर वो लोग सन जिन्हों का पहली बार जिक्र किया गया जी। उस तो बाद एक दोस्त ने इतराज़ किया कि जी साढ़े को पढ़ी नहीं जाती तुम मेहरबानी करो इनू उर्दू च कर लो फिर मैनू अच्छा नहीं लगा कि मैं उन्होंने तर्जमा उर्दू च कर दिया। मैं उसकी रिसर्च जी है पूरी तहसील मलकवाल जिला मंडी बहाउद्दीन तक कर दी 115 शायर वो जिक्र किया मलकवाल के हीरे उर्दू जेड़े कि उन्हें ही अपना पब्लिशर ने छुपाई उन्हें ही अपना शौक सी। उस तो बाद मेरा दायरा थोड़ा वसी होया तो मैं पूरे जिला मंडी बहाउद्दीन में गया वो 386 शायरों का जिक्र मैं अपने तस्करा शौराए मंडी बहाउद्दीन किया जी। 386 शायर ऐसे ने जिन्हों के बहुत थोड़े शायरों का जिक्र पहले मुख्तलिफ जगह पर मिल रहा है पंजाबी दे शायर नहीं ये अरबी दे भी ने फारसी दे भी ने पंजाबी दे भी उर्दू दे भी यानी कि पूरे मंजरनामे तो जिन्ने भी लोग शायरी करते रहे ने उन्होंने मैं जिक्र उत्थे इकट्ठा कर दिता मरहूम भी उस वेले ते मौजूद। इस तो बाद एक दोस्त सन उत्थे उन्होंने वालिद साहब फौत हो चुकिया सी वो शायरी करते सन आसी गिलानी उन्होंने कलमी नाम सी उन्होंने काम मैं छाने फटकिया उन्होंने डायरिया च लभ लुभ के इकट्ठा किया तरतीब दिता तो वो फिर छाया उड़ते पत्ते वह नाम रखा गया उर्दू कलाम सी। तस्करा कॉलेज मैगजीन 1984 का कॉलेज कायम सी तो कुछ हालात इस तरह की रहे कि किताब उन्होंने ये कॉलेज मैगजीन छप सकता मैं उत्थे जाके गल की कि जी छपना चाहिए उन्हें आखिया जी तुम फिर अदारत करो मैं कहा जी ठीक है
अलहमदुलिल्लाह वो भी ऐसे दौरान ਜਿਹੜਾ 3.5 ਸਾਲ ਦਾ ਅਰਸਾ ਮੇਰਾ ਮਲਕਵਾਲ ਦਾ ਬਣਦਾ ਹੈ ਉਹਦੇ ਵਿੱਚ ਹੀ ਛੁਪਾਇਆ ਗਿਆ। ਫਿਰ ਮੈਂ ਰਾਵਲੀ ਆ ਗਿਆ ਉੱਥੋਂ। ਰਾਵਲੀ ਆ ਕੇ ਤੇ ਸਫ਼ਰ ਜ਼ਿਆਦਾ ਸੀ ਕਿਉਂਕਿ ਡੇਲੀ ਆਣਾ ਜਾਂਦਾ ਪੈਦਲ ਸੀ, ਉੱਥੇ ਤੇ ਮੈਂ 8 ਦਿਨ ਰਹਿ ਲੈਂਦਾ ਸੀ। ਇੱਥੇ ਕੰਮ ਇਹੋ ਜਿਹਾ ਤਾਂ ਨਹੀਂ ਹੋਇਆ, ਅਲਬੱਤਾ ਮੇਰਾ MPhil ਦਾ ਕੰਮ ਸ਼ੁਰੂ ਹੋ ਗਿਆ, PhD ਦਾ, ਔਰ ਨਾਲ ਹੀ ਮੈਂ ਕਾਲਜ ਮੈਗਜ਼ੀਨ ਜਿਹੜਾ ਉੱਥੇ ਕੰਮ ਕੀਤਾ ਉਹ ਵੀ ਛਪ ਗਿਆ। ਤੇ ਹੁਣ ਅਲਹਮਦੁਲਿਲਾ PhD ਇੱਥੇ ਮੈਂ ਡਸਕਾ ਗਵਰਨਮੈਂਟ ਡਿਗਰੀ ਕਾਲਜ ਡਸਕਾ ਆ ਗਿਆ। ਤੇ ਹੁਣ ਅਲਬੱਤਾ ਸਿਆਲਕੋਟ ਦੇ ਹਵਾਲੇ ਨਾਲ ਮੇਰਾ ਕੰਮ ਕਰਨ ਦਾ ਇਰਾਦਾ ਹੈ, ਜਿਹਦੇ ਸਿਲਸਿਲੇ 'ਚ ਪਹਿਲਾ ਮਜ਼ਮੂਨ ਮੇਰਾ ਮੁਕੰਮਲ ਹੋ ਗਿਆ, ਜਿਹਦੇ 'ਚ ਮੈਂ ਜ਼ਿਲ੍ਹਾ ਸਿਆਲਕੋਟ ਦੇ 7 ਪੰਜਾਬੀ ਸ਼ਾਇਰ ਜਿਹੜੇ ਨੇ ਉਹਨਾਂ ਦਾ ਮੁਕੰਮਲ ਇੱਕ ਆਰਟੀਕਲ ਲਿਖ ਕੇ ਇੱਕ ਇੰਟਰਨੈਸ਼ਨਲ ਕਾਨਫਰੰਸ ਵਿੱਚ ਪੜ੍ਹ ਦਿੱਤਾ ਹੈ। ਇਹ ਮੈਂ ਇਹਦੇ ਤੇ ਇੱਕ ਜ਼ਮੀਨੀ ਸਵਾਲ ਤੁਹਾਨੂੰ ਕਰਾਂਗਾ ਕਿ ਜਿਹੜੇ 7 ਪੰਜਾਬੀ ਸ਼ਾਇਰ ਤੁਹਾਂ ਲੈ ਨੇ ਇਹਨਾਂ ਦਾ ਜ਼ਮਾਨਾ ਕਿਹੜਾ ਹੈ? ਜਿਹੜੇ ਪਹਿਲੇ ਸ਼ਾਇਰ ਨੇ ਉਹ 16ਵੀਂ 17ਵੀਂ ਸਦੀ ਦੇ ਸ਼ਾਇਰ ਨੇ। ਹਾਫਿਜ਼ ਬਰਖੁਰਦਾਰ ਰਾਂਝਾ, ਚਿੱਟੀ ਸ਼ੇਖਾ ਉਹਨਾਂ ਦਾ ਮਜ਼ਾਰ ਹੈ। ਉਹਨਾਂ ਦੀ ਅਨਵਾਏ ਹਾਫਿਜ਼ ਔਰ ਕਈ ਜਗ੍ਹਾ ਤੋਂ ਅਨਵਾ ਬਰਖੁਰਦਾਰ ਵੀ ਲਿਖਿਆ ਮਿਲਦਾ ਹੈ। ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਫਿਕਾ ਦੇ ਮਸਾਇਲ ਔਰ ਦੀਨ ਦੇ ਮਸਾਇਲ ਕਿਤਾਬੀ ਸੂਰਤਾਂ ਦੇ ਵਿੱਚ ਰਸਾਇਲ ਉਹਨਾਂ ਨੂੰ ਕਿਹਾ ਜਾਂਦਾ ਹੈ। ਉਸ ਦੌਰ ਵਿੱਚ ਪੰਜਾਬੀ ਇਸ ਲੇਖ ਛੁਪਾ ਇਹ 17ਵੀਂ ਸਦੀ। ਹਾਂਜੀ, ਨਹੀਂ ਉਦੋਂ ਛਪੇ ਤਾਂ ਉਦੋਂ ਨਹੀਂ, ਲੇਕਿਨ ਤਸਲਸਲ ਨਾਲ ਉਹਨਾਂ ਦਾ ਜ਼ਿਕਰ ਮੌਜੂਦ ਹੈ। ਇਹਨਾਂ ਦੇ ਹਵਾਲੇ ਨਾਲ ਅਲਬੱਤਾ ਥੋੜਾ ਜਿਹਾ ਡਾਊਟ ਜਾਂ ਸ਼ੱਕ ਮਿਲਦਾ ਹੈ ਕਿ ਇੱਕ ਹਾਫਿਜ਼ ਮੁਸਲਮਾਨੀ ਵਾਲੇ ਸਨ, ਇੱਕ ਹਾਫਿਜ਼ ਤਖਤ ਹਜ਼ਾਰੇ ਵਾਲੇ ਸਨ, ਤੇ ਥੋੜਾ ਜਿਹਾ ਫਰਕ ਹੈ ਜਿਹਦੀ ਵਜ੍ਹਾ ਤੋਂ ਇਹਨਾਂ ਦਾ ਦੌਰ ਘੱਟ ਵੱਧ ਵੀ ਬਿਆਨ ਕੀਤਾ ਜਾਂਦਾ। ਲੇਕਿਨ ਬਿਲਾਸ਼ੁਬਾ ਸਭ ਤੋਂ ਪੰਜਾਬੀ ਸਭ ਤੋਂ ਪੁਰਾਣੇ ਸ਼ਾਇਰ ਜਿਹੜੇ ਸਿਆਲਕੋਟ ਦੇ ਜਿਨ੍ਹਾਂ ਦਾ ਜ਼ਿਕਰ ਮੌਜੂਦ ਹੈ। ਸਿਆਲਕੋਟ ਬਹੁਤ ਕਦੀਮ ਤਾਰੀਖ ਦਾ ਹਾਮਲ ਹੈ। ਯਕੀਨਨ ਇਹਨਾਂ ਤੋਂ ਪਹਿਲੇ ਵੀ ਸ਼ਾਇਰ ਹੋਣਗੇ ਇੱਥੇ, ਲੇਕਿਨ ਬਦਕਿਸਮਤੀ ਹੈ ਕਿ ਉਹ ਸਾਹਮਣੇ ਨਹੀਂ ਜਾ ਸਕਦੇ। ਜਿਹੜੀ ਮਾਲੂਮ ਤਾਰੀਖ ਹੈ ਉਹਦੇ ਵਿੱਚੋਂ ਤੁਸੀਂ ਅੱਜ ਲੱਭਿਆ? ਇਸ ਨੂੰ ਇੱਕ ਬੰਦਾ ਨਜ਼ਰ ਮੁਹੰਮਦ ਹੈ, ਮੌਲਵੀ ਨਜ਼ਰ ਮੁਹੰਮਦ ਲਿਖਦੇ ਸਨ, ਵਰਿਆਮ ਪਿੰਡ ਹੈ ਸਿਆਲਕੋਟ ਦੇ ਪਰਲੇ ਪਾਸੇ, ਉਸ ਦੇ ਰਹਿਣ ਵਾਲੇ। ਉਹਨਾਂ ਨੇ ਸ਼ਾਹਨਾਮਾ ਰੁਸਤਮ ਉਹਨੂੰ ਉਰਦੂ ਵਿੱਚ ਕੀਤਾ ਔਰ ਕਮਾਲ ਸ਼ਾਇਰੀ, ਬਹੁਤ ਪੁਖਤਾ ਸ਼ਾਇਰ। ਇਹਦੇ ਵਿੱਚ ਸਾਈਂ ਹਯਾਤ ਕਸੂਰੀ ਦਾ ਵੀ ਜ਼ਿਕਰ ਹੈ। ਸਾਈਂ ਹਯਾਤ ਕਸੂਰੀ ਤਹਿਰੀਕੇ ਪਾਕਿਸਤਾਨ 'ਚ ਉਹਨਾਂ ਨੇ ਭਰਵਾਂ ਹਿੱਸਾ ਲਿਆ, ਤਹਿਰੀਕੇ ਖਿਲਾਫਤ ਵਿੱਚ, ਮਵਾਲਾਤ ਵਿੱਚ, ਔਰ ਇੱਕ ਤਹਿਰੀਕ ਚੱਲੀ ਜਿਹਦਾ ਨਤੀਜੇ ਦੇ ਵਿੱਚ ਅਹਿਮਦੀਆ ਨੂੰ ਜਿਹੜਾ ਨਾ ਗੈਰ ਮੁਸਲਿਮ ਕਰਾਰ ਦਿੱਤਾ ਗਿਆ। ਉਹਦੇ ਵਿੱਚ ਵੀ ਸ਼ਾਇਰ ਖਤਮ ਨਬੂਵਤ ਇਹਨਾਂ ਨੂੰ ਖਿਤਾਬ ਦਿੱਤਾ ਗਿਆ। ਤੇ ਇਹ ਪੰਜਾਬੀ ਦੇ ਹੀ ਸ਼ਾਇਰ? ਪੰਜਾਬੀ ਦੇ, ਪਿਓਰ ਪੰਜਾਬੀ। ਉਰਦੂ ਦੀਆਂ ਕਿਤਾਬਾਂ ਵਿੱਚ ਆਂਦੇ ਇਕਰਾਰ ਲਿਖਦੇ ਹਨ ਥੋੜਾ ਬਹੁਤ, ਲੇਕਿਨ ਪੰਜਾਬੀ ਇਹਨਾਂ ਦਾ ਪਹਿਲਾ ਹਵਾਲਾ ਬਣਦਾ ਹੈ। ਮਸਲਨ ਮੌਲਵੀ ਫੈਰੋਜ਼ਦੀਨ ਫੈਰੋਜ਼ ਦਸਕਵੀ, ਦਸਕੇ ਦੇ ਰਹਿਣ ਵਾਲੇ, ਇਹਨਾਂ ਦਾ ਮਜ਼ਬੂਤ ਹਵਾਲਾ ਤੇ ਅਸੀਂ ਉਰਦੂ ਕਹਿ ਸਕਦੇ ਹਾਂ, ਲੇਕਿਨ ਇਹਨਾਂ ਨੇ ਅਰਬੀ ਦੀ ਲੁਗਤ ਲਿਖੀ, ਫਾਰਸੀ ਦੀ ਲੁਗਤ ਲਿਖੀ, ਔਰ ਫਾਰਸੀ ਦੀ ਲੁਗਤ ਔਰ ਅਰਬੀ ਦੀ ਲੁਗਤ, ਉਰਦੂ ਦੀ ਲੁਗਤ ਵੀ ਇਹਨਾਂ ਦੀ ਲੁਗਾਤ ਫੈਰੋਜ਼ੀ ਦੇ ਨਾਲ ਮੌਜੂਦ ਹੈ। ਇਹਨਾਂ ਤਿੰਨਾਂ ਜ਼ਬਾਨਾਂ 'ਚ ਲੁਗਤ ਲਿਖਣ ਦਾ ਮਤਲਬ ਹੈ ਕਿ ਕਮਾਲ ਮਹਾਰਤ ਸੀ। ਹਵਾਲਾ ਤੇ ਉਹਨਾਂ ਦਾ ਤਿੰਨੇ ਬਣ ਗਏ ਨੇ ਜ਼ਬਾਨਾਂ, ਪੰਜਾਬੀ ਵੀ ਨਾਲ ਬਣ ਗਈ ਹੈ, ਲੇਕਿਨ ਮੈਂ ਪੰਜਾਬੀ ਦੇ ਹਵਾਲੇ ਨਾਲ, ਕਿਉਂਕਿ ਇਹਨਾਂ ਨੇ ਨਮਾਜ਼ ਦਾ ਤਰਜਮਾ ਕੀਤਾ, ਕੋਈ 6-7 ਸਿਪਾਰੇ ਸਨ ਉਹਨਾਂ ਦਾ ਤਰਜਮਾ ਕੀਤਾ, ਯੂਸਫ ਜ਼ਲੈਖਾ ਉਰਦੂ 'ਚ ਲਿਖੀ, ਪੰਜਾਬੀ 'ਚ ਲਿਖੀ, ਇਸ ਤਰ੍ਹਾਂ ਦੀ ਹੋਰ ਵੀ ਕਿਤਾਬਾਂ ਇਹਨਾਂ ਦੀਆਂ ਪੰਜਾਬੀ ਮੌਜੂਦ। ਇਹਨਾਂ ਦਾ ਕੀ ਜ਼ਮਾਨਾ ਬਣਦਾ? ਇਹਨਾਂ ਦਾ ਜ਼ਮਾਨਾ ਕਿਆਮੇ ਪਾਕਿਸਤਾਨ ਦਾ ਦੌਰ ਬਣਦਾ ਹੈ। ਪਾਕਿਸਤਾਨ ਦੇ ਦੌਰ ਦੇ ਵਿੱਚ ਇਹਨਾਂ ਨੇ ਵਫਾਤ ਪਾਈ। ਕਿਆਮੇ ਪਾਕਿਸਤਾਨ ਤੋਂ ਬਾਅਦ ਆਦਰ ਸਦੀਕੀ ਆਖਰ ਤੇ ਮੈਂ ਜ਼ਿਕਰ ਕੀਤਾ। ਆਦਰ ਸਦੀਕੀ ਕਸੂਰ ਦੇ ਲਾਗੇ ਇੱਕ ਪਿੰਡ ਹੈ ਬੁਰਹਾਨਪੁਰ, ਉੱਥੋਂ ਦੇ ਰਹਿਣ ਵਾਲੇ ਸਨ। ਜਦੀਦ ਦੌਰ ਦੇ ਉਰਦੂ ਔਰ ਪੰਜਾਬੀ ਗਜ਼ਲ ਦੇ ਬਿਹਤਰੀਨ ਸ਼ਾਇਰ। 16 ਸ਼ੇਰੀ ਮਜਮੂਏ ਉਹਨਾਂ ਦਾਨ ਕੀਤੇ, 2 ਨਸਰੀ ਕਿਤਾਬਾਂ ਉਹਨਾਂ ਦੀਆਂ ਸਾਹਮਣੇ ਆਈਆਂ, ਔਰ ਹਜੇ ਵੀ ਬਹੁਤ ਸਾਰਾ ਨਸਰੀ ਕੰਮ ਅਜੇ ਮੌਜੂਦ ਹੈ, ਔਰ ਸ਼ੇਰੀ ਵੀ ਮਜਮੂਏ 4 ਤੋਂ 6 ਮੌਜੂਦ ਨੇ ਜਿਹੜੇ ਛਪਣ ਦੀ ਉਡੀਕ ਵਿੱਚ ਹੈ। ਉਹ ਸਾਡੇ ਕੋਲ 2018 ਦੇ ਵਿੱਚ ਕਿਤਾਬ ਹੋਈ। ਯਾਨੀ ਕਿ ਇਸ ਤਰ੍ਹਾਂ ਹੀ ਉਹਨਾਂ ਦੀ ਵਾਸਾ ਬਟਾਲੀਅਨ ਦਾ ਨਾਮ ਵੀ ਸ਼ਾਮਲ ਹੈ ਸਤਾਲੋਕਾਂ 'ਚ, ਯਾਨੀ ਕਿ ਆਗਾਜ਼ ਕਰ ਦਿੱਤਾ ਹੈ। ਲੇਕਿਨ ਵਾਸਾ ਬਟਾਲੀਅਨ ਸਾਹਿਬ ਦੇ ਹਵਾਲੇ ਨਾਲ ਤੁਸੀਂ ਅਕਸਰ ਜ਼ਿਕਰ ਵੀ ਕਰਦੇ ਹੁੰਦੇ ਹੋ ਕਿ ਉਹਨਾਂ ਦੀ ਜਿਹੜੀਆਂ ਲਿਖਤਾਂ ਨੇ ਉਹ ਪੜ੍ਹੇ ਲਿਖੇ ਤਾਂ ਨਹੀਂ ਸਨ, ਮਗਰ ਉਹ 300 ਤੋਂ ਜ਼ਾਇਦ ਨੇ। ਹਾਂਜੀ, ਇਹ ਅਗਰ ਵੇਖਿਆ ਜਾਏ ਤੇ ਇਹ ਜਿੰਨੇ ਵੀ ਤਸਕਰੇ ਤੁਸੀਂ ਬਿਆਨ ਕਰ ਰਹੇ ਹੋ ਉਸ ਲਿਹਾਜ਼ ਨਾਲ ਤੇ ਉਹਨਾਂ ਦਾ ਇਲਮੀ ਸਰਮਾਇਆ ਤੇ ਬਹੁਤ ਜ਼ਿਆਦਾ।
ਦਰਅਸਲ ਉਹਨਾਂ ਦੇ ਵਿੱਚ ਕੁਝ ਜ਼ਿਆਦਾ ਕਿਤਾਬਾਂ ਜਿਹੜੀਆਂ 16 ਸਫ਼ੇ ਦੀ 32 ਸਫ਼ੇ ਦੀ ਇਹ ਸ਼ੇਰ ਹੀ ਨੇ। ਸ਼ੇਰ ਹੀ ਨੇ। ਨਸਰੀ ਕਿਤਾਬ ਉਹਨਾਂ ਦੀ ਇੱਕ ਹੈ ਸੀ, ਬਲਕਿ ਜਾਨ ਪਛਾਣ ਉਹਨਾਂ ਦੀ ਇੱਕ ਨਸਰੀ ਕਿਤਾਬ ਹੈ ਛੋਟੀ ਜਿਹੀ, ਜਿਹਦੇ 'ਚ ਉਹਨਾਂ ਨੇ ਆਪਣਾ ਪੂਰਾ ਤਾਰਫ ਪੇਸ਼ ਕੀਤਾ ਹੈ। ਉਹਨਾਂ ਨੇ ਇੱਕ ਬਜ਼ਮ ਵਾਸਫ ਦੇ ਨਾਂ ਨਾਲ ਅਰਬੀ ਤਨਜ਼ੀਮ ਬਣਾਈ ਸੀ, ਉਹਦਾ ਮਨਸ਼ੂਰ ਉਹਦੇ 'ਚ ਦਿੱਤਾ ਹੈ। ਬਾਕੀ ਜਨਰਲ ਉਹਨੂੰ ਅਸੀਂ ਨਸਰੀ ਕਿਤਾਬ ਕਹਿ ਸਕਦੇ ਹਾਂ। ਇੱਕ 500 ਸਫ਼ੇ ਦੇ ਕਰੀਬ ਕਿਤਾਬ ਉਹਨਾਂ ਦੀ ਚੜ੍ਹਦੇ ਸੂਰਜ ਡੁੱਬਦੇ ਚੰਨ। ਤੇ ਤੁਸੀਂ ਇਹਨਾਂ ਨੂੰ ਮਿਲੇ ਹੋਏ ਵੀ ਉਹ? ਹਾਂਜੀ, ਬੜੀ ਮੁਹੱਬਤ ਕਰਦੇ ਸਨ। ਤੇ ਇਹ ਜਿਹੜੇ ਤਜ਼ਕਰਾ ਤੁਸੀਂ ਕਰ ਰਹੇ ਹੋ ਸ਼ਾਇਰਾਂ ਦਾ, ਤੁਸੀਂ ਕਹਿ ਰਹੇ ਹੋ ਮਜ਼ਮੂਨ ਪੇਸ਼ ਵੀ ਕਰਦਾ, ਪੜ੍ਹਿਆ ਗਿਆ ਮਕਾਲਾ ਹੈ, ਇਹਦੇ ਚੋਂ ਜਿੰਨੇ ਵੀ ਸ਼ਾਇਰ ਇਹਨਾਂ ਚੋਂ ਸਿਰਫ ਮਿਲੇ ਤੁਸੀਂ ਵਾਸਫ ਬੜਿਆਨਵੀ ਸਾਹਿਬ ਨੂੰ? ਵਾਸਫ ਬੜਿਆਨਵੀ ਨੂੰ ਮਿਲਿਆ ਹੋਇਆ। ਆਦਲ ਸਦੀਕੀ ਸਾਹਿਬ ਬੜੀ ਸ਼ਫਕਤ ਕਰਦੇ ਸਨ। ਉਹਨਾਂ ਦੀ ਆਖਰੀ ਕਿਤਾਬ ਵੀ ਉਹਨਾਂ ਨੂੰ ਮਿਲੇ, ਮੈਂ ਹੀ ਉਹਨਾਂ ਨੂੰ ਭੱਜ ਦੌੜ ਕੀਤੀ ਤੇ ਨਾਲ ਥੋੜਾ, ਕਿਉਂਕਿ ਉਹ ਬਿਮਾਰ ਹੋ ਗਏ ਸਨ, ਉਹਨਾਂ ਨੂੰ ਕਾਲਜ ਹੋ ਗਿਆ ਹੋਇਆ ਸੀ ਤੇ ਹਾਜ਼ਰ ਹੁੰਦਾ ਰਿਹਾ। ਤੇ ਬਸ ਪਿਆਰ ਕਰਨ ਵਾਲੇ ਲੋਕ ਸਨ, ਅਜ਼ੀਮ ਲੋਕ ਸਨ। ਬਹੁਤ ਵਧੀਆ।